ਸੋ ਜਿਹੜੇ ਜੇ ਕਿਸੇ ਦਾ ਜਿੱਦਾਂ ਮੈਰਿਜ ਤੁਸੀਂ ਕਿਹਾ ਵੀ 2 ਸਾਲ ਤੋਂ ਜਿਹੜਾ ਉਹ ਘੱਟ ਆ ਤੇ ਫਿਰ ਉਹ ਕੰਡੀਸ਼ਨਲ ਮਿਲਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਜਿਹੜਾ ਪਰਮਾਨੈਂਟ ਜਾਂ ਪੱਕੇ ਤੌਰ ਵਾਲਾ ਗ੍ਰੀਨ ਕਾਰਡ ਮਿਲਣ ਨੂੰ ਕਿੰਨਾ ਹੋਰ ਵਕਤ ਲੱਗ ਜਾਂਦਾ? ਜਿਹਨਾਂ ਨੂੰ ਕੱਚਾ ਗ੍ਰੀਨ ਕਾਰਡ ਮਿਲਿਆ ਉਹਨਾਂ ਨੂੰ 751 ਪਟੀਸ਼ਨ ਹੁੰਦੀ ਹੈ ਇੱਕ, ਉਹ ਕਰਨੀ ਪੈਂਦੀ ਹੈ। ਠੀਕ ਹੈ। ਤੇ 2 ਸਾਲ ਤੋਂ ਜਿਹੜਾ ਤੁਸੀਂ ਹੈਗਾ 90 ਕੁ ਦਿਨ ਪਹਿਲਾਂ ਤੁਸੀਂ ਫਾਈਲ ਕਰ ਸਕਦੇ ਆ ਆਪਣੇ ਗ੍ਰੀਨ ਕਾਰਡ ਐਕਸਪਾਇਰ ਹੋਣ ਤੋਂ ਪਹਿਲਾਂ। ਤੇ ਹੂੰ। ਉਹ ਵੀ 1.5-2 ਸਾਲ ਜਿਹੜਾ ਉਹ ਪ੍ਰੋਸੈਸ ਨੂੰ ਲਾ ਦਿੰਦੇ ਆ, ਰਿਮੂਵਲ ਆਫ ਕੰਡੀਸ਼ਨ ਇਹਨੂੰ ਕਹਿੰਦੇ ਆ। ਤੇ ਇਹਦੇ ਵਿੱਚ 2-3 ਆਪਸ਼ਨ ਆ ਜਾਂਦੀਆਂ, ਜਾਂ ਤਾਂ ਤੁਹਾਨੂੰ ਦੋਨਾਂ ਨੂੰ ਘਰ ਵਾਲਾ ਘਰ ਵਾਲੀ ਨੂੰ ਇਕੱਠੇ ਸਾਈਨ ਕਰਨੇ ਪੈਂਦੇ ਆ, ਜੁਆਇੰਟ ਫਾਈਲਿੰਗ ਕਹਿੰਦੇ ਆ ਉਹਨੂੰ, ਜੇ ਵਿਆਹ ਤੁਹਾਡਾ ਸਹੀ ਚੱਲਦਾ। ਜੇ ਵਿਆਹ ਤੁਹਾਡਾ ਟੁੱਟ ਗਿਆ, ਡਿਵੋਰਸ ਵਗੈਰਾ ਹੋ ਗਿਆ, ਤੇ ਡਿਵੋਰਸ ਡਿਗਰੀ ਦੇ ਨਾਲ ਤੁਸੀਂ ਸਿੰਗਲ ਫਾਈਲਿੰਗ ਕਰ ਸਕਦੇ ਆ। ਤੇ ਜੇ ਤੁਹਾਡਾ ਡਿਵੋਰਸ ਨਹੀਂ ਹੋਇਆ, ਜੇ ਤੇ ਤੁਹਾਡੇ ਨਾਲ ਕੋਈ ਧੱਕਾ ਧੁੱਕਾ ਹੋਇਆ, ਕਰੂਐਲਿਟੀ ਹੋਈ ਆ, ਤੇ ਤੁਸੀਂ ਉਹਦੇ ਬੇਸ ਤੇ ਜਿਹੜਾ ਹੈਗਾ ਉਹਦੇ ਬੇਸ ਤੇ ਵੀ ਸਿੰਗਲ ਫਾਈਲਿੰਗ ਜਿਹੜੀ ਉਹ ਕਰ ਸਕਦੇ ਆ। ਠੀਕ ਹੈ। ਸੋ ਫਿਰ ਡਿਫਰੈਂਸ ਕੀ ਜਿਹੜਾ ਉਹ ਮੇਜਰ ਇਸ ਦੇ ਵਿੱਚ ਰਹਿੰਦਾ ਆ ਵੀ ਨਾ ਹੀ ਕਰ ਦੇਵੇ, ਐਕਸਪਾਇਰ ਹੋ ਜਾਵੇ ਫਾਈਲ, ਜਾਂ ਕੀ ਕਾਰਨ ਹੁੰਦੇ ਆ ਫਿਰ ਇਹ ਜਿਹੜੇ ਡਿਫਰੈਂਸ ਕੀ ਜੁਆਇੰਟ ਫਾਈਲਿੰਗ ਸਿੰਗਲ ਫਾਈਲਿੰਗ ਦੇ ਵਿੱਚ? ਜੁਆਇੰਟ ਫਾਈਲਿੰਗ ਤੁਸੀਂ 2 ਸਾਲ ਤੋਂ 3 ਮਹੀਨੇ ਪਹਿਲਾਂ ਕਰ ਸਕਦੇ ਆ, ਤੇ ਠੀਕ ਸਿੰਗਲ ਫਾਈਲਿੰਗ ਤੁਹਾਡਾ ਜਦੋਂ ਡਿਵੋਰਸ ਗ੍ਰਾਂਟ ਹੋ ਗਿਆ ਤੁਸੀਂ ਉਦੋਂ ਕਰ ਸਕਦੇ ਆ, ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਗ੍ਰੀਨ ਕਾਰਡ ਦੇ ਮੌਕੇ ਤੇ, ਤੁਸੀਂ ਪਹਿਲਾਂ ਵੀ ਕਰ ਸਕਦੇ ਆ। ਠੀਕ ਹੈ। ਤੁਹਾਡੇ ਨਾਲ ਧੱਕਾ ਧੁੱਕਾ ਹੋਇਆ, ਕਰੂਐਲਿਟੀ ਹੋਈ, ਪੁਲਿਸ ਰਿਪੋਰਟ ਵਗੈਰਾ ਹੈਗੀ, ਤਾਂ ਵੀ ਤੁਹਾਨੂੰ ਜਿਹੜਾ 2 ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਹੁੰਦੀ, ਤੁਸੀਂ ਪਹਿਲਾਂ ਕਰ ਸਕਦੇ ਆ। ਓਕੇ। ਸੋ ਇਹ ਪ੍ਰੂਵ ਕਿੱਦਾਂ ਕੀਤਾ ਜਾਂਦਾ ਹੈ ਜਿਹੜਾ ਜੁਆਇੰਟ ਫਾਈਲਿੰਗ ਤੋਂ ਜਿਹੜਾ ਉਹਦਾ ਵੇਵਰ ਜਿਹੜਾ ਬੇਸਿਕਲੀ ਲੈਣਾ ਸਿੰਗਲ ਫਾਈਲਿੰਗ ਲਈ? ਸੋ ਜਿਹੜਾ ਵੀ ਗ੍ਰੀਨ ਕਾਰਡ ਆ, ਭਾਵੇਂ ਤੁਸੀਂ ਸਿੰਗਲ ਕਰਨਾ, ਭਾਵੇਂ ਦੋਨਾਂ ਨੇ ਇਕੱਠੇ ਕਰਨਾ, ਦੋਨਾਂ ਦੀ ਪਹਿਲੀ ਰਿਕੁਆਇਰਮੈਂਟ ਤਾਂ ਇਹ ਹੈ ਕਿ ਵਿਆਹ ਅਸਲੀ ਹੋਣਾ ਚਾਹੀਦਾ ਸੀਗਾ ਤੁਹਾਡਾ। ਉਹ ਦੁਬਾਰਾ ਤੁਹਾਡੇ ਕੋਲ ਪ੍ਰੂਫ ਪੁੱਛੂਗੇ, ਫੋਟੋਆਂ, ਲੀਜ਼, ਬਿੱਲ ਬੁੱਲ ਸਾਰਾ। ਓਕੇ। ਤੇ ਜ਼ਿਆਦਾਤਰ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਲੋਕੀ ਇੰਡੀਆ ਤੋਂ ਆਉਂਦੇ ਹਨਾ ਵਿਆਹ ਕਰਾ ਕੇ ਹੀ, ਉਹਨਾਂ ਕੋਲ ਹੁੰਦਾ ਨਹੀਂ ਪ੍ਰੂਫ, ਕਿਉਂਕਿ ਉਹ ਆਲਰੇਡੀ ਇੱਕ ਐਸਟੈਬਲਿਸ਼ਡ ਘਰ ਦੇ ਵਿੱਚ ਆਉਂਦੇ ਆ, ਬਿੱਲ ਬੁੱਲ ਚੱਲ ਰਹੇ ਹੁੰਦੇ ਆ। ਇਹ ਬਹੁਤ ਇੰਪੋਰਟੈਂਟ ਆ ਕਿ ਫੋਟੋਗ੍ਰਾਫ ਵਗੈਰਾ, ਮੈਸੇਜ ਵਗੈਰਾ, ਫੈਮਿਲੀ ਫੰਕਸ਼ਨਾਂ ਤੇ ਫੋਟੋ ਵਗੈਰਾ। ਸੋ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਤੁਸੀਂ ਨਵੇਂ-ਨਵੇਂ ਆਉਂਦੇ ਹੋ ਕਿ ਤੁਹਾਡੇ ਕੋਲ ਪੂਰਾ ਪ੍ਰੂਫ ਹੋਵੇ, ਜਿਹਦੇ ਨਾਲ ਤੁਸੀਂ ਦੱਸ ਸਕਦੇ ਆ ਕਿ ਵਿਆਹ ਤੁਹਾਡਾ ਜੈਨੂਇਨ ਸੀਗਾ। ਸੋ ਇਹ ਗੁੱਡ ਫੇਥ ਮੈਰਿਜ ਜਿਹੜੀ ਹੈਗੀ, ਤੁਹਾਨੂੰ ਦੋਨਾਂ ਕੇਸਾਂ ਦੇ ਵਿੱਚ ਭਾਵੇਂ ਸਿੰਗਲ ਕਰਨਾ, ਭਾਵੇਂ ਜੁਆਇੰਟ ਕਰਨਾ, ਐਸਟੈਬਲਿਸ਼ ਕਰਨੀ ਪੈਂਦੀ ਆ। ਤੇ ਇਹ ਤੋਂ ਇਲਾਵਾ ਫਿਰ ਜੇ ਤੁਸੀਂ ਗੁੱਡ ਫੇਥ ਮੈਰਿਜ ਕਰ ਦਿਓ ਤੇ ਤੁਹਾਡਾ ਡਿਵੋਰਸ ਹੋ ਗਿਆ, ਉਹ ਸਿੱਧਾ ਪ੍ਰੋਸੈਸ ਆ, ਕੋਈ ਉਹਦੇ ਵਿੱਚ ਗੁੰਝਲ ਨਹੀਂ ਹੈਗੀ। ਤੇ ਸੇਮ ਥਿੰਗ ਇਹੀ ਕਿ ਜੇ ਤੁਹਾਡੇ ਨਾਲ ਧੱਕਾ ਹੋਇਆ ਤੇ ਗੁੱਡ ਫੇਥ ਮੈਰਿਜ ਪਲੱਸ ਧੱਕਾ, ਤੁਸੀਂ 2 ਚੀਜ਼ਾਂ ਪ੍ਰੂਵ ਕਰ ਦਿਓ, ਤਾਂ ਵੀ ਤੁਸੀਂ ਸਿੰਗਲ ਫਾਈਲਿੰਗ ਜਿਹੜੀ ਆ ਉਹ ਕਰ ਸਕਦੇ ਆ। ਠੀਕ ਹੈ। ਸੋ ਜੇ ਡਿਵੋਰਸ ਅਜੇ ਫਾਈਨਲਾਈਜ਼ ਨਹੀਂ ਹੋਇਆ ਹੈਗਾ ਤੇ ਉਸ ਮਾਮਲੇ ਵਿੱਚ? ਜੇ ਡਿਵੋਰਸ ਅਜੇ ਫਾਈਨਲਾਈਜ਼ ਨਹੀਂ ਹੋਇਆ ਤਾਂ ਤੁਸੀਂ ਫਾਈਲ ਪਹਿਲਾਂ ਕਰ ਸਕਦੇ ਆ। ਡਿਵੋਰਸ ਡਿਕਰੀ ਉਹਨਾਂ ਨੂੰ ਚਾਹੀਦੀ ਆ, ਜਾਂ ਧੱਕਾ ਹੋਣਾ ਚਾਹੀਦਾ, ਕਰੂਐਲਿਟੀ, ਜਾਂ ਡਿਵੋਰਸ ਹੋਣਾ ਚਾਹੀਦਾ। ਤੇ ਜੇ ਡਿਵੋਰਸ ਅਜੇ ਫਾਈਨਲ ਨਹੀਂ ਹੋਇਆ ਤੇ ਫਾਈਲ ਕਰ ਦਿਓ ਤੁਸੀਂ, ਤੇ ਜਿਹੜਾ ਪ੍ਰੋਸੈਸ ਆ ਉਹਨੂੰ ਵੀ ਸਾਲ 1.5 ਸਾਲ ਲੱਗ ਜਾਂਦਾ। ਸੋ ਹੋਪਫੁਲੀ ਇਹੀ ਹੈ ਕਿ ਜਦ ਤੱਕ ਤੁਹਾਡੀ ਫਾਈਨਲ ਡੇਟ ਆਣੀ ਆ ਇੰਟਰਵਿਊ ਦੀ, ਜਾਂ ਇਮੀਗ੍ਰੇਸ਼ਨ ਨੇ ਇਨਫੋਰਮੇਸ਼ਨ ਮੰਗਣੀ ਆ, ਤਦ ਤੱਕ ਤੁਹਾਡਾ ਡਿਵੋਰਸ ਜਿਹੜਾ ਉਹ ਫਾਈਨਲ ਹੋ ਜਾਵੇ। ਜੀ। ਸੋ ਤੁਸੀਂ ਜਿੱਦਾਂ ਕਹਿੰਦੇ ਆ ਵੀ ਧੱਕਾ ਹੋਇਆ ਹੋਵੇ, ਕਰੂਐਲਿਟੀ ਜਿਹੜੀ ਹੋਈ ਹੋਵੇ, ਉਹਦੇ ਵਿੱਚ ਫਿਰ ਅੰਡਰ ਇਹ ਫਿਰ ਵਾਵਾ ਜਿਹੜਾ ਉਸ ਤੋਂ ਨੈਕਸਟ ਸਟੈਪ ਆਉਂਦਾ ਆ ਇਹ ਵਾਲਾ? ਸੋ ਵਾਵਾ ਦਾ ਇਦਾਂ ਹੈ ਕਿ ਜਦੋਂ ਵਿਆਹ ਹੋਇਆ, ਜੇ ਤਾਂ ਫਾਈਲ ਹੀ ਨਹੀਂ ਕੀਤਾ ਕੁਛ ਹਨਾ, ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਸਪਾਊਸ ਨੇ ਫਾਈਲ ਹੀ ਨਹੀਂ ਕੀਤਾ, ਕਦੀ ਤੁਹਾਡੇ ਕੋਲ ਗ੍ਰੀਨ ਕਾਰਡ ਆਇਆ ਹੀ ਨਹੀਂ, ਤਾਂ ਫਿਰ ਤਾਂ ਤੁਹਾਨੂੰ ਵਾਵਾ ਕਰਨਾ ਪੈਣਾ, ਤੁਹਾਡੇ ਲਈ ਬੈਟਰ ਆਪਸ਼ਨ ਆ। ਅੱਛਾ। ਕਿਉਂਕਿ ਹੋਰ ਤੁਸੀਂ ਕੁਝ ਕਰ ਨਹੀਂ ਸਕਦੇ। ਵਾਵਾ ਜਾਂ ਕਿੰਨੇ ਕੁ ਚਿਰ ਬਾਅਦ ਬੰਦਾ ਇਸ ਚੀਜ਼ ਨੂੰ ਜਿਹੜਾ ਉਹ ਦੇਖਦਾ, ਜਿੱਦਾਂ ਕਿਹਾ ਵੀ ਫਾਈਲ ਹੀ ਨਹੀਂ ਕੀਤਾ, ਵੀ ਚੱਲ ਕੋਈ ਨਹੀਂ ਕਰਦੇ ਆ ਇਹ ਕਹੀ ਜਾਂਦੇ ਆ ਤੇ ਪਰ ਕਰਦੇ ਨਹੀਂ, ਉਹ ਕਿੰਨੇ ਕੁ ਚਿਰ ਦੀ ਵੇਟ ਬੰਦੇ ਨੂੰ ਕਰਨੀ ਚਾਹੀਦੀ ਹੈ? ਸੋ ਇਦਾਂ ਆ ਕਿ ਇਹ ਤਾਂ ਹੁਣ ਡਿਪੈਂਡ ਕਰਦਾ, ਰਾਈਟ। ਜਿਹੜਾ ਫਿਆਂਸੇ ਵੀਜ਼ੇ ਤੇ ਆਇਆ ਉਹਦੇ 90 ਦਿਨ ਦਾ ਟਾਈਮ ਫਰੇਮ ਆ ਵਿਆਹ ਕਰਾਉਣ ਦਾ। ਤੇ ਐਂਟਰੀ ਜਿਹੜਾ ਟੂਰਿਸਟ ਵੀਜ਼ੇ ਤੇ ਆਇਆ ਉਹਨੂੰ 6 ਮਹੀਨੇ ਦੀ ਐਂਟਰੀ ਦਿੱਤੀ ਆ। ਤੇ ਸਟੂਡੈਂਟ ਵੀਜ਼ੇ ਦਾ ਵੀ ਇਦਾਂ ਹੀ ਹੈ ਕਿ ਉਹਦੀ ਵੀ ਜਿਹੜੀ ਪੜ੍ਹਾਈ ਵਗੈਰਾ ਖਤਮ ਹੋ ਜਾਣੀ ਆ। ਹੁਣ ਫਾਈਲ ਨਹੀਂ ਕੀਤਾ, ਉਹ ਤਾਂ ਜਿਹੜਾ ਟਾਈਮ ਤੁਹਾਡਾ ਹੈਗਾ, ਜਿੰਨਾ ਵੀ 6 ਮਹੀਨੇ, 3 ਮਹੀਨੇ, 2 ਮਹੀਨੇ, ਜਿੰਨੇ ਵੀ ਬਚੇ ਆ, ਜਿਹੜਾ ਫਾਈਲ ਕਰਨ ਵਾਲਾ ਉਹਨੇ ਕਰ ਦੇਣਾ, ਜਿਹਨੇ ਨਹੀਂ ਫਾਈਲ ਕਰਨਾ ਉਹਨੇ ਤੁਹਾਨੂੰ ਜਿਹੜਾ ਹੁਣ ਇੱਕ ਬੰਦਾ ਜੇ ਇਦਾਂ ਦਾ ਤੁਹਾਨੂੰ ਉਹ ਕੱਚਾ ਕਰਾ ਦੇਵੇ, ਪੱਕਾ ਤੁਹਾਡੇ ਪੇਪਰ ਫਾਈਲ ਕਰ ਸਕਦਾ, ਤੁਹਾਡੀ ਆਪਣੀ ਸਮਝ ਆ ਰਹੀ ਕਿ ਕਿੱਥੇ ਜਾ ਕੇ ਤੁਹਾਨੂੰ ਲੱਗਦਾ ਕਿ ਇਹਨੇ ਫਾਈਲ ਕਰਨਾ ਜਾਂ ਨਹੀਂ ਕਰਨਾ। ਪਰ ਜੇ ਕਿਸੇ ਨਾਲ ਧੱਕਾ ਹੋਇਆ, ਉਹਨੂੰ ਕੋਈ ਡਿਪੈਂਡੈਂਟ ਨਹੀਂ ਆ ਉਹ ਕਿ ਦੂਜੇ ਦੀ ਵੇਟ ਕਰੂਗਾ ਇਹਨੇ ਕਦੋਂ ਫਾਈਲ ਕਰਨਾ। ਉਹ ਵਾਵਾ ਦੀ ਪਟੀਸ਼ਨ ਆਪਣੀ ਜਿਹੜੀ ਫਾਈਲ ਕਰ ਸਕਦਾ। ਫਰਕ ਸਿਰਫ ਇੰਨਾ ਕਿ ਜਿਹੜੇ ਲੋਕਾਂ ਕੋਲ ਆਲਰੇਡੀ ਗ੍ਰੀਨ ਕਾਰਡ ਹੈਗਾ ਵਾ ਕੰਡੀਸ਼ਨਲ, ਉਹਨਾਂ ਨਾਲ ਜੇ ਧੱਕਾ ਹੁੰਦਾ, ਉਹਨਾਂ ਲਈ ਜਿਹੜਾ 751 ਪ੍ਰੋਸੈਸ ਆ ਉਹ ਬੈਟਰ ਆ, ਕਿਉਂਕਿ ਉਹ ਫਾਸਟਰ ਆ। ਉਹਨਾਂ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਉਹ ਰਾਈਟ ਵੇ ਐਕਸਟੈਂਡ ਹੋ ਜਾਂਦਾ ਵਾ। ਤੇ ਜਿਹੜਾ ਵਾਵਾ ਵਾਲਾ ਪ੍ਰੋਸੈਸ ਆ ਉਹ 'ਚ ਤੁਹਾਡਾ ਟਾਈਮ ਲੱਗਦਾ ਥੋੜਾ। ਠੀਕ ਹੈ। ਬਹੁਤ ਵਾਰੀ ਇਦਾਂ ਅਟਰਨੀ ਟਿਰਕਿਆਂ ਨਾਲ ਜੀ ਇਹ ਸਵਾਲ ਬਹੁਤ ਕਾਮਨ ਆ, ਵਿਆਹ ਹੋ ਗਿਆ, ਉੱਥੋਂ ਆ ਗਏ, ਚਲੋ ਚਾਹੇ ਕੁੜੀ ਆਈ ਚਾਹੇ ਮੁੰਡਾ ਆਇਆ,
ਕਈ ਵਾਰੀ ਨਿਆਣਾ ਵੀ ਹੋ ਜਾਂਦਾ ਹੈ, ਸਾਰਾ ਕੁਝ ਹੋ ਜਾਂਦਾ, ਬਾਅਦ 'ਚ ਕਹਿੰਦੇ ਆ ਅਣਬਣ ਹੋ ਗਈ, ਡਿਵੋਰਸ ਵੀ ਹੋ ਗਿਆ ਜਾਂ ਕੁਝ ਰੌਲਾ ਰੱਪਾ ਪੈ ਗਿਆ। ਉਹ ਤੋਂ ਬਾਅਦ ਫਿਰ ਇਹ ਇਮੋਸ਼ਨਸ ਜਿਹੜੇ ਉਹ ਸਟਰੋਂਗ ਹੋ ਜਾਂਦੇ ਆ ਵੀ ਇਹਦਾ ਰੱਦ ਕਰਾਉਣਾ ਆ, ਇਹਦਾ ਇੱਦਾਂ ਕਰਨਾ ਆ। ਕੀ ਇਹਦੇ ਵਿੱਚ ਕੀ ਇਹ ਚੀਜ਼ਾਂ ਹੋ ਜਾਂਦੀਆਂ ਆ ਜਾਂ ਨਹੀਂ, ਇਹਦੇ ਵਿੱਚ ਕੁਝ ਆਪਸ਼ਨਸ ਹੁੰਦੀਆਂ? ਜੇ ਰੱਦ-ਰੁੱਦ ਕੋਈ ਨਹੀਂ ਕਰਾ ਸਕਦਾ, ਕਿਸੇ ਕੋਲ ਇੰਨੀ ਪਾਵਰ ਨਹੀਂ। ਜੇ ਵਿਆਹ ਤੁਹਾਡਾ ਅਸਲੀ ਸੀਗਾ, ਤਾਂ ਗ੍ਰੀਨ ਕਾਰਡ ਤੁਹਾਨੂੰ ਮਿਲਿਆ, ਉਹ ਤੁਹਾਡਾ ਗ੍ਰੀਨ ਕਾਰਡ ਆ, ਉਹ ਮੈਟਰ ਨਹੀਂ ਕਰਦਾ ਕਿ ਇਹਨੇ ਸਾਡੇ ਨਾਲ ਧੱਕਾ ਕੀਤਾ ਜਾਂ ਇਹ ਮਾੜਾ ਸਪਾਊਸ ਨਿਕਲਿਆ। ਜੇ ਤੁਹਾਡਾ ਇੱਕ ਵਾਰੀ ਜੈਨੂਇਨ ਤੁਸੀਂ ਵਿਆਹ ਕਰਾਇਆ ਹੈਗਾ, ਤੁਹਾਡਾ ਮਿਸਮੈਚ ਹੋ ਗਿਆ, ਤੁਹਾਡੀ ਬਾਅਦ 'ਚ ਲੜਾਈ ਝਗੜਾ ਹੋ ਗਿਆ, ਕੋਈ ਕਿਸੇ ਕੋਲ ਇੰਨੀ ਪਾਵਰ ਨਹੀਂ ਕਿ ਤੁਹਾਡਾ ਗ੍ਰੀਨ ਕਾਰਡ ਕੈਂਸਲ ਹੋਊਗਾ। ਤਾਂ ਲੋਕੀ ਕਈ ਏਦਾਂ ਵੀ ਕਹਿੰਦੇ ਕਿ ਲੈਟਰ ਲਿਖ ਦਿਓ ਜੀ ਫਰਾਡ ਵਾਲੀ, ਕਿ ਇਹਨਾਂ ਨੇ ਫਰਾਡ ਕੀਤਾ। ਸੋ ਉਹਨੂੰ ਫਰਾਡ ਨਹੀਂ ਮੰਨਦੇ ਕੋਈ ਵੀ। ਤੇ ਜ਼ਿਆਦਾਤਰ ਜਿਹੜੇ ਕੇਸ ਆ ਹੁਣ ਫੋਰ ਐਗਜ਼ਾਮਪਲ ਕਿਸੇ ਦਾ ਹੋਰ ਅਫੇਅਰ ਹੋ ਗਿਆ ਕੋਈ, ਹੈ ਨਾ, ਜ਼ਿਆਦਾਤਰ ਜਿਹੜੀ ਸਿੱਧੀ ਜਿਹੀ ਗੱਲ ਆ ਉਹ ਹੋ ਗਿਆ, ਜਾਂ ਕਿਸੇ ਨਾਲ ਕੁੱਟਮਾਰ ਹੋਈ, ਜਾਂ ਕਿਸੇ ਨੂੰ ਦੱਬ ਕੇ ਰੱਖਿਆ, ਜਾਂ ਕਿਸੇ ਨੂੰ ਮਾਹੌਲ ਨਹੀਂ ਪਸੰਦ ਆਇਆ ਘਰ ਦਾ, ਜਿਹੜੇ ਜੋ ਵੀ ਕਾਮਨ ਰੀਜ਼ਨ ਹੁੰਦੇ ਆ, 5-10 ਟੌਪ ਰੀਜ਼ਨ ਲੈ ਲਓ ਜਿਹੜੇ ਵੀ। ਉਹ ਹੁਣ ਕੋਈ ਇਹ ਇਮੀਗ੍ਰੇਸ਼ਨ ਇਹਨੂੰ ਕੋਈ ਇਹ ਨਹੀਂ ਸਮਝਦੀ ਬਾਰਗੇਨ ਕਿ ਤੁਸੀਂ ਬਾਹਰੋਂ ਇੰਡੀਆ ਤੋਂ ਕੋਈ ਸਪਾਊਸ ਲੈ ਕੇ ਆਉਣਾ, ਕਿ ਉਹ ਤੁਹਾਡੇ ਹਿਸਾਬ ਨਾਲ ਉਹਨੇ ਚੱਲਣਾ, ਉਹਨੇ ਆਪਣੇ ਹਿਸਾਬ ਨਾਲ ਚੱਲਣਾ। ਇਨਫੈਕਟ ਇਹ ਕੰਟਰੀ ਪੁੱਠੀ ਹੈ, ਇਹਦੇ ਵਿੱਚ ਇੱਦਾਂ ਕਿ ਜੇ ਤੁਸੀਂ ਕਿਸੇ ਨੂੰ ਫਾਈਨੈਂਸ਼ੀਅਲੀ ਕੰਸਟ੍ਰੇਨ ਕਰਦੇ ਆ, ਆਉਣ ਜਾਣ ਤੋਂ ਰੋਕਦੇ ਆ, ਰੂਲ ਰੈਗੂਲੇਸ਼ਨ ਲਾਉਂਦੇ ਆ, ਤਾਂ ਲਾਅ ਨੇ ਉਹ ਬੰਦੇ ਦਾ ਸਾਥ ਦੇਣਾ ਵਾ, ਰਾਈਟ। ਸੋ ਇਹ ਕੰਟਰੀਆਂ ਦਾ ਜਿਹੜਾ ਵਿਆਹ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਉਹ ਡਿਫਰੈਂਟ ਆ। ਤੇ ਡਿਵੋਰਸ ਰੇਟ ਅੰਕੜੇ ਉੱਥੇ ਪਏ ਆ, ਮੈਨੂੰ ਦੱਸਣ ਦੀ ਲੋੜ ਨਹੀਂ, ਹੈ ਨਾ। ਤੇ ਜਿਹੜਾ ਸੋਸਾਇਟੀ ਅਮਰੀਕਨ ਉੱਥੇ ਨਾਰਮਲ ਆ ਇਹ ਜਿਹੜੀ ਚੀਜ਼। ਤੇ ਉਹਨੂੰ ਹੁਣ ਜਿਹੜਾ ਇਮੀਗ੍ਰੇਸ਼ਨ ਕਹਿੰਦੀ ਆ, ਉਹ ਕਹਿੰਦੀ ਕਿ ਆਪਾਂ ਤੁਹਾਡੇ ਜਿਹੜੇ ਸਿਵਲ ਮਸਲੇ ਆ, ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਤੁਹਾਡਾ ਘਰ ਕਿੱਦਾਂ ਚੱਲਦਾ, ਕਿਹਨੇ ਕਿੰਨਾ ਧੱਕਾ ਕੀਤਾ। ਤੁਸੀਂ ਫੈਮਿਲੀ ਕੋਰਟ 'ਚ ਜਾਓ, ਉੱਥੇ ਜੱਜ ਦਾ ਸਿਰ ਖਾਓ ਕਿ ਇਹਨੇ ਧੱਕਾ ਕੀਤਾ, ਇੰਨੀ ਮੈਨੂੰ ਪੈਸੇ ਚਾਹੀਦੇ, ਮੇਨਟੇਨੈਂਸ ਚਾਹੀਦੀ, ਜੋ ਵੀ ਆ। ਸੋ ਇੱਥੇ ਸਿੰਪਲ ਆ ਕਿ ਇਮੀਗ੍ਰੇਸ਼ਨ ਨੇ ਇੱਕ ਵਾਰੀ ਗ੍ਰੀਨ ਕਾਰਡ ਦੇਤਾ ਉਹਨਾਂ ਨੇ ਬਸ ਇਹੀ ਦੇਖਣਾ ਕਿ ਮੈਂ ਵਿਆਹ ਇਹਨਾਂ ਨੇ ਪੈਸੇ ਦੇ ਕੇ ਤਾਂ ਨਹੀਂ ਕਰਾਇਆ ਸੀਗਾ, ਉਹ ਉਸ ਸੈਂਸ ਇਮੀਗ੍ਰੇਸ਼ਨ ਫਰਾਡ ਤਾਂ ਨਹੀਂ ਸੀਗਾ। ਪਰ ਜਿਹੜਾ ਤੁਹਾਡਾ ਆਪਣਾ ਪਰਸਨਲ ਲੈਵਲ ਤੇ ਤੁਹਾਡੇ ਨਾਲ ਧੱਕਾ ਹੋਇਆ, ਉਹ ਤੁਹਾਡੀ ਫੈਮਿਲੀ ਕੋਰਟ ਦੇ ਨਾਲ ਫਾਈਟ ਹੈਗੀ ਆ। ਤੇ ਉਹ ਜੇ ਤੁਹਾਨੂੰ ਲੱਗਦਾ ਕਿ ਫਰਾਡ ਸੀਗਾ, ਤੁਸੀਂ ਮੈਰਿਜ ਨੂੰ ਅਨਲ ਕਰਾ ਸਕਦੇ ਆ। ਅਨਲਮੈਂਟ ਦਾ ਮਤਲਬ ਹੁੰਦਾ ਕਿ ਵਿਆਹ ਜਿੱਦਾਂ ਕਦੀ ਹੋਇਆ ਹੀ ਨਹੀਂ ਸੀਗਾ, ਰਾਈਟ। ਸੋ ਡਿਵੋਰਸ ਦਾ ਮਤਲਬ ਆ ਕਿ ਵਿਆਹ ਹੋਇਆ ਸੀਗਾ ਪਰ ਤਲਾਕ ਹੋ ਗਿਆ, ਇੰਨੀ ਗੱਲਬਾਤ। ਅਨਲਮੈਂਟ ਦਾ ਮਤਲਬ ਹੁੰਦਾ ਕਿ ਕੁਛ ਨਾ ਕੁਛ ਘਪਲਾ ਸੀਗਾ, ਕਿ ਵਿਆਹ ਨੂੰ ਵਿਆਹ ਨਾ ਮੰਨਿਆ ਜਾਵੇ, ਹੈ ਨਾ। ਸੋ ਅਨਲਮੈਂਟ ਜਿਹੜੀ ਕਰਾਣੀ ਉਹ ਔਖੀ ਹੁੰਦੀ ਆ, ਕੋਰਟ ਨੂੰ, ਜਿਹੜਾ ਫੈਮਿਲੀ ਕੋਰਟ ਨੂੰ ਸਮਝਾਉਣਾ ਜ਼ਿਆਦਾ ਪੈਂਦਾ। ਸੋ ਇਹ ਹੈ ਕਿ ਜਿਹਨਾਂ ਨਾਲ ਬਿਲਕੁਲ ਫਰਾਡ ਸੀਗਾ, ਵਿਆਹ ਹੋਇਆ ਨਹੀਂ ਕਦੀ, ਕੰਜ਼ੂਮੇਸ਼ਨ ਨਹੀਂ ਹੋਈ ਵਿਆਹ ਦੀ, ਉਹ ਕੋਰਟ ਨੇ ਰਾਸਤੇ ਖੋਲ੍ਹੇ ਹੋਏ ਕਿ ਤੁਸੀਂ ਆਓ, ਸਾਨੂੰ ਪ੍ਰੂਵ ਕਰੋ ਤੇ ਅਨਲਮੈਂਟ ਦੀ ਡਿਗਰੀ ਲਓ। ਹੁਣ ਅਨਲਮੈਂਟ ਮਤਲਬ ਕਿ ਵਿਆਹ ਬਿਲਕੁਲ ਹੀ ਰੱਦ ਹੋ ਗਿਆ, ਫਿਰ ਤੁਸੀਂ ਇਮੀਗ੍ਰੇਸ਼ਨ ਕੋਲ ਜਾ ਕੇ ਕਹਿ ਸਕਦੇ ਆ ਕਿ ਇਹ ਬੰਦੇ ਨੇ ਸਾਡੇ ਨਾਲ ਧੱਕਾ ਕੀਤਾ, ਅਦਰਵਾਈਜ਼ ਨਹੀਂ। ਠੀਕ ਆ। ਸੋ ਹੁਣ ਤੁਸੀਂ ਵਾਹਵਾ ਦੱਸਿਆ ਸੀਗਾ ਤੇ ਐਕਸਟ੍ਰੀਮ ਕੁਆਲਿਟੀ ਦੀ ਜਿਹੜੀ ਉਹ ਦੱਸੀ ਸੀਗੀ, ਇਹ ਕੀ ਇਹਨਾਂ ਦੇ ਵਿੱਚ ਡਿਫਰੈਂਸ ਵੀ ਜਿਹੜਾ ਉਹ ਹੁੰਦਾ ਜਦੋਂ 751 ਫਾਈਲ ਕਰ ਰਹੇ ਹੁੰਦੇ ਆ ਇਹਦਾ? ਵਾਵਾ ਤਾਂ ਫਿਰ ਇਹ ਹੈ ਕਿ ਤੁਸੀਂ ਨਵੇਂ ਸਿਰਿਓਂ ਜਿਹੜਾ ਉਹ ਸ਼ੁਰੂ ਕਰ ਰਹੇ ਆ, ਰਾਈਟ। ਵਾਵਾ ਦਾ ਅਪਰੂਵ ਹੋਊਗਾ, 3-4 ਸਾਲ ਦਾ ਪ੍ਰੋਸੈਸ ਆ, ਫਿਰ ਤੁਹਾਨੂੰ ਗ੍ਰੀਨ ਕਾਰਡ ਵਗੈਰਾ ਮਿਲੂਗਾ। 751 ਦਾ ਮਤਲਬ ਸਿੱਧਾ ਇਹੀ ਹੈ ਕਿ ਤੁਸੀਂ ਆਲਰੇਡੀ ਗ੍ਰੀਨ ਕਾਰਡ ਤੇ ਸੀਗੇ, ਤੁਸੀਂ ਉਹਨੂੰ ਫਾਈਲ ਕੀਤਾ, ਉਹਨਾਂ ਨੇ ਤੁਹਾਡਾ ਆਟੋਮੈਟਿਕਲੀ 1.5 ਸਾਲ ਦੀ ਐਕਸਟੈਂਸ਼ਨ ਦੇਤੀ। ਤੇ ਤਾਂ ਕਰਕੇ ਨਾ ਆਪਣਾ ਜਿਹੜਾ 751 ਆ ਉਹ ਬੈਟਰ ਆ, ਜਿਹਨਾਂ ਕੋਲ ਆਲਰੇਡੀ ਗ੍ਰੀਨ ਕਾਰਡ ਆ। ਤੇ ਕਈ ਏਦਾਂ ਦੇ ਉਹਨਾਂ ਦਾ ਸਪਾਊਸ ਤੰਗ ਕਰਦਾ, ਸਪਾਊਸ ਆਪ ਨਹੀਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੁੰਦਾ। ਮੰਨ ਲਓ H1 ਵਾਲੇ ਨੇ ਤੰਗ ਕਰਤਾ, ਜਾਂ F1 ਸਪਾਊਸ ਨੇ ਦੂਜੇ ਸਪਾਊਸ ਨੂੰ ਤੰਗ ਕਰਤਾ। ਸੋ ਉਹ ਵਾਵਾ ਜਿਹੜਾ ਹੈਗਾ ਉਹ ਸਿਰਫ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਸਪਾਊਸ ਕਰੇ ਤਾਂ ਮਿਲਦਾ। ਤੇ ਜਿਹੜੇ ਬਾਕੀ ਆ ਉਹਨਾਂ ਨਾਲ ਧੱਕਾ ਹੁੰਦਾ, ਡੋਮੈਸਟਿਕ ਵਾਇਲੈਂਸ ਹੁੰਦਾ, ਉਹਨਾਂ ਦੇ ਲਈ ਯੂ ਵੀਜ਼ਾ, ਉਹਨਾਂ ਨੂੰ ਯੂ ਵੀਜ਼ਾ ਕਰਨਾ ਪੈਂਦਾ। ਤੇ ਯੂ ਵੀਜ਼ਾ ਦਾ ਸਾਰਿਆਂ ਨੂੰ ਪਤਾ ਹੀ ਹੈ, ਹਨਾ, 8-10 ਸਾਲ ਕਿਤੇ ਨਹੀਂ ਗਏ।